ਅਗਲੀ ਖਬਰ ਵੱਲ ਚਲੀਏ ਤੇ ਸਰੋਤਿਆਂ ਨਾਲ ਸਾਂਝਾ ਕਰਦੇ ਜਾਈਏ। ਇਹ ਜੋ ਅਪ੍ਰੈਲ ਦਾ ਮਹੀਨਾ ਆ, ਸਿੱਖ ਅਵੇਅਰਨੈਸ ਮੰਥ ਹੈਗਾ ਆ। ਅਪ੍ਰੈਲ ਦੇ ਮਹੀਨੇ ਦੇ ਵਿੱਚ ਬਹੁਤ ਸਾਰੇ ਜੋ ਸਟੇਟਸ ਆ, ਕੈਲੀਫੋਰਨੀਆ ਦੇ ਬਹੁਤ ਸਾਰੇ ਸਿੱਖ ਆ, ਉਹਨੂੰ ਸਿੱਖ ਅਵੇਅਰਨੈਸ ਮੰਥ ਵੱਲੋਂ ਮਨਾਉਂਦੇ ਹੈਗੇ ਆ, ਜਿਹਦੇ ਵਿੱਚ ਸਿੱਖਾਂ ਦਾ ਬਹੁਤ ਹੀ ਅਮੀਰ ਇਤਿਹਾਸ, ਰਿਚ ਹਿਸਟਰੀ, ਕਲਚਰ, ਟ੍ਰੈਡੀਸ਼ਨ, ਉਹ ਸਾਰਾ ਕੁਝ ਲੋਕਾਂ ਨੂੰ ਦੱਸਿਆ ਜਾਂਦਾ ਹੈ। ਸੋ ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਸਰੋਤੇ ਆ, ਤੁਹਾਡੇ ਗੁਆਂਢੀ ਆ, ਜਿੱਥੇ ਤੁਹਾਡੇ ਬੱਚੇ ਪੜ੍ਹਦੇ ਆ, ਜ਼ਰੂਰ ਉਹਨਾਂ ਨੂੰ ਸਿੱਖੀ ਬਾਰੇ ਦੱਸੋ। ਬਹੁਤ ਜਗ੍ਹਾ ਤੇ ਜਾ ਕੇ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਖਾਣ ਪੀਣ ਦਾ ਸਮਾਨ ਲੈ ਜਾ ਸਕਦੇ ਆ, ਡੋਨਟਸ, ਕੌਫੀ। ਬਹੁਤ ਪਿਛਲੇ ਸਮਿਆਂ 'ਚ ਆਪਾਂ ਤੁਹਾਨੂੰ ਦੱਸਦੇ ਰਹੇ ਆ ਵੀ ਤੁਹਾਡੇ ਗੁਆਂਢ ਦੇ ਵਿੱਚ ਫਾਇਰ ਵਾਲਿਆਂ ਦੇ ਜਿਹੜੇ ਹੈਗੇ ਆ ਸਟੇਸ਼ਨਸ ਆ, ਪੁਲਿਸ ਦਾ ਸਟੇਸ਼ਨ ਆ, ਉਹਨਾਂ ਨੂੰ ਕਾਲ ਕਰਕੇ, ਕਿਉਂਕਿ ਵਿਸਾਖੀ ਦਾ ਮਹੀਨਾ ਆ, ਹਨਾ, ਖਾਲਸੇ ਦੇ ਜਨਮ ਦਿਨ ਦਾ ਇਹ ਮਹੀਨਾ ਹੈਗਾ, ਤੇ ਉਹਨਾਂ ਨੂੰ ਤੁਸੀਂ ਇਹ ਦੱਸ ਸਕਦੇ ਆ ਤੇ ਨਾਲ ਇਹ ਦੇ ਵੀ ਸਕਦੇ ਆ ਫੂਡ ਵੀ। ਬੱਚਿਆਂ ਦੇ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਐਕਸਪਲੇਨ ਕਰੋ। ਸੋ ਕੱਲਾ ਕੱਲਾ ਜਿਹੜਾ ਪੰਜਾਬੀ ਆ, ਸਿੱਖ ਆ, ਭੈਣ ਭਰਾ, ਉਹ ਵਲੰਟੀਅਰ ਹੋਣਾ ਚਾਹੀਦਾ। ਤੁਸੀਂ ਇਹ ਨਾ ਦੇਖੋ ਵੀ ਸਾਡੀਆਂ ਆਰਗੇਨਾਈਜੇਸ਼ਨਸ ਕੀ ਕਰ ਰਹੀਆਂ, ਹੋਰ ਕੌਣ ਲੋਕ ਕੀ ਕਰ ਰਹੇ, ਵੀ ਆਪਾਂ ਕੀ ਕਰ ਰਹੇ ਹੈਗੇ ਆ ਸਿੱਖੀ ਦੇ ਲਈ। ਸੋ ਵਧੀਆ ਮੌਕਾ ਹੁੰਦਾ, ਤੇ ਜਦੋਂ ਤੁਸੀਂ ਇਦਾਂ ਦੇ ਮੌਕੇ ਦੇ ਉੱਤੇ ਜਾਂਦੇ ਆ, ਉਹਨਾਂ ਦੇ ਨਾਲ ਡਿਸਕਸ ਕਰਦੇ ਆ, ਨਾਲ ਲੰਗਰ ਪਾਣੀ ਛਕਦੇ ਆ, ਤੇ ਉਹ ਯਾਦ ਰੱਖਦੇ ਆ ਹਮੇਸ਼ਾ ਵੀ ਯਾਰ ਆ ਦਸਤਾਰਧਾਰੀ ਸਿੱਖ ਹੈਗੇ ਆ, ਜਿਨ੍ਹਾਂ ਨੇ ਪੱਗਾਂ ਬੰਨੀਆਂ ਹੋਈਆਂ, ਕੌਣ ਹੈਗੇ ਆ, ਬਹੁਤ ਵਧੀਆ ਬੰਦੇ ਹੈਗੇ ਆ। ਸੋ ਇਹ ਹਰ ਇੱਕ ਬੰਦੇ ਦਾ ਫਰਜ਼ ਹੈਗਾ। ਵਲੰਟੀਅਰ ਕਰੋ, ਸੇਵਾ ਕਰੋ। ਜੋ ਕੋਈ ਆਰਗੇਨਾਈਜੇਸ਼ਨ ਵਧੀਆ ਕੰਮ ਕਰਦੀ ਆ, ਜਿੱਥੇ ਵੀ ਕਿਤੇ ਆਪਣਾ ਦਸਵੰਧ ਕੱਢਣਾ ਆ, ਦਸਵੰਧ ਵੀ ਕੱਢ ਸਕਦੇ ਆ। ਆਪਣੇ ਆਪ ਨੂੰ ਐਜੂਕੇਟ ਕਰੋ। ਤੁਹਾਡੇ ਜਿਹੜੇ ਆਂਢੀ ਗੁਆਂਢੀ ਹੈਗੇ ਆ, ਨੇਬਰਸ ਆ, ਉਹਨਾਂ ਨੂੰ ਐਜੂਕੇਟ ਕਰੋ ਆਪਣੇ ਸਿੱਖੀ ਬਾਰੇ। ਤੇ ਨਾਲ ਦੀ ਨਾਲ ਜਿੱਥੇ ਤੁਹਾਡੇ ਬੱਚੇ ਜਾਂਦੇ ਆ ਸਕੂਲਾਂ 'ਚ, ਯੂਨੀਵਰਸਿਟੀਆਂ 'ਚ, ਉਹਨਾਂ ਸਾਰਿਆਂ ਨੂੰ ਐਜੂਕੇਟ ਕਰੋ, ਪਤਾ ਲੱਗੇ ਭਈ ਇਹ ਜਿਹੜੇ ਸਿੱਖ ਆ, ਇਹਨਾਂ ਦਾ ਕੀ ਧਰਮ ਆ, ਕੀ ਕਹਿੰਦੇ ਆ, ਤੇ ਕਿੰਨੇ ਇਨਸਾਨੀਅਤ ਦੇ ਲਈ ਇਹ ਹਮੇਸ਼ਾ ਜੋ ਆ ਅੱਗੇ ਰਹਿੰਦੇ ਆ। ਕਾਰਨ ਮੈਂ ਦੱਸਣਾ ਇਹ ਤਾਂ ਤੁਹਾਨੂੰ ਚਾਹੁੰਦਾ ਆ ਵੀ ਅੱਜ ਸੈਕਰਾਮੈਂਟੋ ਬੀ ਨੇ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ, ਜੀ ਖਾਸ ਕਰਕੇ ਖਾਲਸਨ ਰੈਫਰੈਂਡਮ ਦੀਆਂ ਵੋਟਾਂ ਦੇ ਸੰਬੰਧ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 40,000 ਤੋਂ ਵੱਧ ਲੋਕਾਂ ਨੇ ਸੈਕਰਾਮੈਂਟੋ ਦੀ ਕੈਪੀਟਲ 'ਚ ਆ ਕੇ ਵੋਟਾਂ ਪਾਈਆਂ। ਸੈਕਰਾਮੈਂਟੋ ਬੀ, ਜੋ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਨਿਊਜ਼ਪੇਪਰ ਹੈਗਾ। ਜੀ ਬਹੁਤ ਸਾਰੇ ਕਈ ਟੀਵੀ ਸਟੇਸ਼ਨਾਂ ਨੇ 5,000 ਦੱਸਿਆ ਸੀ। ਉਹਦਾ ਕਾਰਨ ਇਹ ਸੀ ਵੀ ਜਦੋਂ ਤੁਸੀਂ ਪਰਮਿਟ ਲੈਂਦੇ ਆ ਸਟੇਟ ਕੈਪੀਟਲ ਤੋਂ, ਜਿੱਥੇ ਸਾਹਮਣੇ ਜਿੱਥੇ ਪਾਰਕ ਦੇ ਵਿੱਚ ਇਹ ਈਵੈਂਟ ਹੋਈ ਸੀ, ਤੇ ਉੱਥੇ ਤੁਹਾਨੂੰ ਨੰਬਰ ਦੱਸਣਾ ਪੈਂਦਾ। ਉਹਨਾਂ ਨੇ ਜਿਨ੍ਹਾਂ ਨੇ ਵੀ ਪਰਮਿਟ ਲਿਆ ਸੀ, ਉਹਨੇ 5,000 ਦਾ ਨੰਬਰ ਦੱਸਿਆ ਸੀ। ਸੋ ਉਹੀ ਨੰਬਰ ਦਾ ਜਿਹੜਾ ਪਰਮਿਟ ਦਾ ਪੁੱਲ ਕਰਕੇ ਕਈ ਵਾਰ ਟੀਵੀ ਵਾਲੇ, ਕਿਉਂਕਿ ਉਹ ਸਵੇਰ ਤੋਂ ਸ਼ਾਮ ਤੱਕ ਤਾਂ ਰਹਿੰਦੇ ਨਹੀਂ, ਉਹ ਜਿਸ ਟਾਈਮ ਜਾਂਦੇ ਆ ਉਨਾ ਟਾਈਮ ਉਹ ਅੰਦਾਜ਼ਾ ਲਾ ਲੈਂਦੇ ਵੀ ਇੰਨੇ ਕੁ ਲੋਕ ਖੜੇ ਆ, ਤੇ ਉਹਨੇ ਉਸ ਹਿਸਾਬ ਨਾਲ ਦੱਸ ਦਿੱਤਾ। ਪਰ ਸੈਕਰਾਮੈਂਟੋ ਬੀ ਵਾਲਿਆਂ ਨੇ ਦੱਸਿਆ ਵੀ ਸਵੇਰ ਤੋਂ ਸ਼ਾਮ ਤੱਕ ਆਪਾਂ ਦੇਖਦੇ ਰਹੇ ਹਾਂ 40,000 ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਮੈਂ ਰਾਈਟ ਨਾਓ ਉਹ ਆਰਟੀਕਲ ਦੇਖ ਰਿਹਾ, ਉਸ ਆਰਟੀਕਲ ਦੇ ਥੱਲੇ 70 ਤੋਂ ਵੱਧ ਲੋਕਾਂ ਨੇ ਕਮੈਂਟ ਪਾਏ ਆ, ਤੇ ਸਾਰਿਆਂ ਦੇ ਸਾਰੇ ਸਿੱਖਾਂ ਨੂੰ ਗਾਲਾਂ ਕੱਢਣ ਵਾਲੇ ਆ, ਸਿੱਖਾਂ ਨੂੰ ਹੇਟ ਕਰਨ ਵਾਲੇ ਆ। ਤੇ ਇੱਕ ਵੀ ਕਿਸੇ ਨੇ ਆਪਣੇ ਪੰਜਾਬੀ ਭੈਣ ਭਰਾ ਨੇ ਉੱਥੇ ਜਾ ਕੇ ਥੱਲੇ ਕਮੈਂਟ ਨਹੀਂ ਪਾਇਆ। ਕੋਈ ਉਸ ਕਮੈਂਟ 'ਚ ਕਹਿ ਰਿਹਾ ਵੀ ਜੀ ਉੱਥੇ 40,000 ਸੀ, ਵੀ ਇੱਥੇ ਤਾਂ 2.5 ਲੱਖ ਰਹਿੰਦੇ ਆ, ਕੋਈ ਬਾਹਲੇ ਨਹੀਂ ਬੰਦੇ ਇਨਵੋਲਵ। ਉਹਦੇ 'ਚ ਤੁਸੀਂ ਘੱਟੋ ਘੱਟ ਯਾਰ ਨਿਆਣੇ ਆ ਇਨਵੋਲਵ, ਆਪਾਂ ਉੱਥੇ ਕਿੰਨਾ ਜ਼ੋਰ ਲਾਇਆ ਹੁੰਦਾ ਜਦੋਂ ਰੈਫਰੈਂਡਮ ਹੋਇਆ, ਜਾਂ ਜਿੱਥੇ ਵੀ ਇਕੱਠ ਹੁੰਦਾ, ਨਗਰ ਕੀਰਤਨ ਹੁੰਦੇ, ਕਿੰਨਾ ਅਸੀਂ ਰੌਲਾ ਪਾਉਂਦੇ ਆ, ਕਿੰਨੇ ਜਕਾਰੇ ਲਾਉਂਦੇ ਆ। ਇਸ ਫੀਲਡ ਦੇ ਵਿੱਚ ਵੀ ਬੱਚਿਆਂ ਨੂੰ ਇਨਵੋਲਵ ਕਰੋ, ਵੀ ਦੱਸੋ ਭਾਈ ਇਹ ਤੋਂ ਪਹਿਲਾਂ ਸੈਨ ਫਰਾਂਸਿਸਕੋ 'ਚ ਵੀ ਬਹੁਤ ਵੱਡਾ ਇਕੱਠ ਹੋ ਸਕਿਆ। ਸੋ ਕਾਰਨ ਕੀ ਆ ਵੀ ਜੇ ਕਿਸੇ ਨੇ ਵੀ ਨੌਨ ਸਿੱਖ ਨੇ ਆਰਟੀਕਲ ਪੜ੍ਹਨਾ ਹੈ, ਉਹਨੂੰ ਦੇਖਣਾ ਵੀ ਹਾਂ ਆਰਟੀਕਲ 'ਚ ਇਹ ਲਿਖਿਆ ਹੈ, ਤੇ 99.9% ਥੱਲੇ ਜਿਹੜੇ ਕਮੈਂਟ ਆ ਉਹ ਸਾਰੇ ਉਲਟ ਹੈਗੇ ਆ, ਵੀ ਇਹਨਾਂ ਦੇ ਤਾਂ ਕੋਈ ਸਪੋਰਟ ਵਾਲਾ ਬੰਦਾ ਹੀ ਹੈ ਨਹੀਂ। ਸੋ ਸਾਨੂੰ ਹਰ ਇੱਕ ਫੀਲਡ ਦੇ ਵਿੱਚ ਇਨਵੋਲਵ ਹੋਣਾ ਪੈਣਾ ਆ, ਜਿੱਥੇ ਜਿੱਥੇ ਵੀ ਜਿਹੜੇ ਨਿਆਣੇ ਪੜ੍ਹੇ ਆ, ਜੇ ਆਪਾਂ ਨਿਆਣਿਆਂ ਨੂੰ ਡਾਕਟਰ, ਇੰਜੀਨੀਅਰ ਜਾਂ ਪ੍ਰੋਫੈਸ਼ਨਲ ਬਣਾਉਣੇ ਆ ਨਾ, ਉਹ ਇਸ ਕਰਕੇ ਨਹੀਂ ਬਣਾਉਣੇ ਵੀ ਹਾਂ ਵਧੀਆ ਰੋਟੀ ਖਾ ਲਈ ਤੇ 2 ਸਟੋਰੀ ਘਰ ਲੈ ਲਿਆ ਤੇ ਵਧੀਆ ਕਾਰਾਂ ਲੈ ਲਈਆਂ। ਉਹਨਾਂ ਨੂੰ ਆਪਣੇ ਕੌਮ ਪ੍ਰਤੀ, ਆਪਣੇ ਧਰਮ ਪ੍ਰਤੀ ਉਹਨਾਂ ਦੇ ਵੀ ਕੋਈ ਨਾ ਕੋਈ ਜਿਹੜੇ ਫਰਜ਼ ਆ ਉਹ ਜ਼ਰੂਰ ਸਿਖਾਲਿਆ ਕਰੋ, ਤਾਂ ਕਿ ਉਹ ਸਾਡਾ ਜਿਹੜਾ ਇਤਿਹਾਸ ਆ ਉਹ ਲੋਕਾਂ ਨੂੰ ਦੱਸ ਸਕਣ। ਸੋ ਪਲੀਜ਼ ਜਿੰਨੇ ਵੀ ਸੈਕਰਾਮੈਂਟੋ ਬੀ ਦੇ ਇਸ ਆਰਟੀਕਲ ਨੂੰ ਪੜ੍ਹ ਰਹੇ ਆ, ਥੱਲੇ ਜਿਹੜੇ ਕਮੈਂਟ ਪਾਉਂਦੇ ਹੁੰਦੇ ਆ,
ਹਰ ਇੱਕ ਕੋਸ਼ਿਸ਼ ਕਰੋ ਉੱਥੇ ਆਪਣਾ ਜਿਹੜਾ ਕਮੈਂਟ ਆ ਉਹ ਜਾ ਕੇ ਪਾਓ, ਤਾਂ ਕਿ ਲੋਕਾਂ ਨੂੰ ਜੋ ਆ ਉਹ ਪਤਾ ਲੱਗ ਸਕੇ ਭਈ ਉੱਥੇ ਕੀ ਕੁਝ ਵਾਪਰਿਆ। ਜੀ।